ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਆ ਰਹੀ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਯੂਐਸ ਸੁਪਰੀਮ ਕੋਰਟ ਦੇ ਲਈ ਹੁਣ ਪਹਿਲੀ ਕਾਲੇ ਮੂਲ ਦੀ ਜੱਜ ਕੇਤਨਜੀ ਬਰਾਊਨ ਜੈਕਸਨ ਨੂੰ ਕਨਫਰਮ ਕਰ ਦਿੱਤਾ ਗਿਆ ਹੈਗਾ। ਅੱਜ ਸੈਨੇਟ ਦੇ ਵਿੱਚ VOTING ਹੋਈ ਆ ਜਿਹਦੇ ਵਿੱਚ 53 ਉਹਨਾਂ ਦੇ ਹੱਕ ਦੇ ਵਿੱਚ ਸੀ, 47 ਅਗੇਂਸਟ ਸੀ। ਰਿਪਬਲਿਕਨ ਸੈਨੇਟਰ ਸੂਜ਼ਨ ਕਾਲਨ ਮੇਨ ਤੋਂ, ਮਿਟ ਰੋਮਨੀ ਯੂਟਾ ਤੋਂ ਤੇ ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਇਹ ਤਿੰਨਾਂ ਨੇ ਹੀ ਡੈਮੋਕ੍ਰੇਟਸ ਦਾ ਸਾਥ ਦਿੱਤਾ ਹੈਗਾ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਚੱਕ ਸ਼ੂਮਰ ਸੈਨੇਟ ਮੈਜੋਰਿਟੀ ਲੀਡਰ, ਉਹਨਾਂ ਨੇ ਕਿਹਾ ਵੀ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈਗਾ ਆ। ਗਰਾਊਂਡ ਬ੍ਰੇਕਿੰਗ ਡੇ ਹੈਗਾ। 233 ਸਾਲਾਂ ਦੇ ਅਮਰੀਕਾ ਦੇ ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਪਹਿਲੀ ਕਾਲੇ ਮੂਲ ਦੀ ਜੱਜ ਉਸ ਬੈਂਚ ਦੇ ਉੱਤੇ ਬੈਠੂਗੀ ਤੇ ਇਹਦੇ ਨਾਲ ਹੋਰ ਆਉਣ ਵਾਲੇ ਜਿਹੜੇ ਬੱਚੇ ਆ, ਜਿਹੜੇ ਹੋਰ ਜਸਟਿਸ ਆ, ਉਹਨਾਂ ਲਈ ਰਾਹ ਵੀ ਖੁੱਲੂਗਾ। ਜੀ ਬਿਲਕੁਲ। ਸੋ ਪਹਿਲਾਂ ਜਿਹੜਾ ਆ ਇਹਨਾਂ ਦੀ ਜਿਹੜੀ ਹੀਅਰਿੰਗ ਚੱਲੀ, ਆਪਾਂ ਦੇਖਿਆ ਵੀ ਕਈ ਦਿਨ ਹੀਅਰਿੰਗ ਦੇ ਵਿੱਚ ਸਵਾਲ ਜਵਾਬ ਦਾ ਸਿਲਸਿਲਾ ਚੱਲਦਾ ਰਿਹਾ। ਅੰਤ ਦੇ ਵਿੱਚ ਸਾਰੇ ਡੈਮੋਕ੍ਰੇਟਸ ਨੇ ਇਹਨਾਂ ਦੇ ਹੱਕ 'ਚ ਵੋਟ ਪਾਈ ਤੇ ਤਿੰਨ, ਜਿੱਦਾਂ ਤੁਸੀਂ ਦੱਸਿਆ ਵੀ ਰਿਪਬਲਿਕਨਸ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ। ਪਹਿਲਾਂ ਸ਼ਾਇਦ ਇਹ ਲੱਗ ਰਿਹਾ ਸੀ ਵੀ 50-50 ਸਪਲਿਟ ਡਿਸੀਜਨ ਜਿਹੜਾ ਸੈਨੇਟ ਦੇ ਵਿੱਚ ਹੋ ਸਕਦਾ ਆ ਤੇ ਫਿਰ ਉਸ ਨੂੰ ਤੋੜ ਸਕਦੇ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ, ਪਰ ਉਸਦੀ ਨੌਬਤ ਜਿਹੜੀ ਆ ਉਹ ਨਹੀਂ ਹੋਈ। ਸੋ ਜਿਹੜੇ ਜਸਟਿਸ ਬਰਾਇਰ ਆ, ਉਹਨਾਂ ਦੇ ਸੰਨਿਆਸ ਲੈਣ ਤੋਂ ਬਾਅਦ ਦੇ ਵਿੱਚ ਇਹ ਥਾਂ ਖਾਲੀ ਹੋਈ ਸੀ, ਜਿਸ ਨੂੰ ਡੈਮੋਕ੍ਰੇਟਸ ਨੇ ਆਪਣੀ ਮੈਜੋਰਟੀ ਹੁੰਦੇ ਹੋਏ ਹੁਣ ਜਿਹੜਾ ਭਰਨ 'ਚ ਕਾਮਯਾਬ ਰਹੇ ਨੇ। ਸੋ ਇਹ ਰਿਟਾਇਰ ਹੋਣਗੇ ਸਮਰ ਦੇ ਵਿੱਚ ਜਸਟਿਸ ਸਟੀਫਨ ਬਰਾਇਰ, ਤੇ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਜੂਨੀਅਰ ਜਸਟਿਸ ਦੇ ਵਜੋਂ ਸ਼ੁਰੂਆਤ ਆ ਆਪਣੇ ਜਿਹੜੇ ਕਹਿ ਲਓ ਵੀ ਕਰੀਅਰ ਦੀ ਕਰਨ ਜਾ ਰਹੇ ਆ। ਹਾਲ ਦੀ ਘੜੀ ਜਿਹੜਾ ਵਾਈਟ ਹਾਊਸ ਨੇ ਦੱਸਿਆ ਆ ਵੀ US ਕੋਰਟ ਆਫ ਅਪੀਲਸ ਦੇ ਜਿਸ ਪੋਜੀਸ਼ਨ ਦੇ ਉੱਤੇ ਹੈਗੇ ਆ, ਉਸ ਦੇ ਵਿੱਚ ਉੱਥੇ ਹੀ ਰਹਿਣਗੇ ਤੇ ਕਹਿੰਦੇ ਵੀ ਜਿਹੜੇ ਵੀ DC ਸਰਕਟ ਦੇ ਕੇਸਿਸ ਹੋਣਗੇ, ਉਹਨਾਂ ਤੋਂ ਆਪਣੇ ਆਪ ਨੂੰ ਇਹ ਰਿਕਿਊਜ਼ ਕਰ ਲੈਣਗੇ ਜਦੋਂ ਤੋਂ ਪ੍ਰੈਜ਼ੀਡੈਂਟ ਨੇ ਇਹਨਾਂ ਨੂੰ ਨੋਮੀਨੇਟ ਕੀਤਾ ਹੈਗਾ ਆ। ਸੋ ਫਾਈਨਲ ਵੋਟ ਤੋਂ ਪਹਿਲਾਂ ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਨੇ ਇਸ ਇਤਿਹਾਸਿਕ ਦਿਨ ਨੂੰ, ਇਤਿਹਾਸਿਕ ਪਲ ਨੂੰ ਖੁਸ਼ਮਈ, ਮੋਮੈਂਟਸ ਤੇ ਗਰਾਊਂਡ ਬ੍ਰੇਕਿੰਗ ਡੇ ਦੇ ਵਜੋਂ ਗਰਦਾਨਿਆ ਹੈਗਾ ਆ। ਸੋ ਆਈ ਥਿੰਕ 113ਵੇਂ ਜਿਹੜੇ ਇਹ ਜਸਟਿਸ ਬਣੇ ਨੇ 233 ਸਾਲ ਦੇ ਸੁਪਰੀਮ ਕੋਰਟ ਦੇ ਇਤਿਹਾਸ ਦੇ ਵਿੱਚ। ਪ੍ਰੈਜ਼ੀਡੈਂਟ ਬਾਈਡਨ ਨੇ 2020 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਵੀ ਜੇ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਇੱਕ ਕਾਲੇ ਮੂਲ ਦੀ ਸਿਆਹ ਕਮਿਊਨਿਟੀ ਦੀ ਜਿਹੜੀ ਔਰਤ ਆ, ਉਸ ਨੂੰ ਸੁਪਰੀਮ ਕੋਰਟ ਦੇ ਲਈ ਨੋਮੀਨੇਟ ਕਰਨਗੇ। ਇਹਨਾਂ ਨੇ ਇਹ ਕੀਤਾ ਤੇ ਹੁਣ ਇਹਨਾਂ ਨੂੰ ਜਿਹੜੀ ਆ ਪ੍ਰਵਾਨਗੀ ਆ ਸੈਨੇਟ ਦੇ ਵਿੱਚ ਮਿਲ ਗਈ ਹੈਗੀ ਆ। ਇਸ ਦੇ ਮਾਪੇ ਦੋਨੋਂ ਹੀ ਜਿਹੜੇ ਆ ਉਹ ਸਕੂਲ ਟੀਚਰ ਰਹੇ ਨੇ। ਸੋ ਅੱਜ ਕਹਿੰਦੇ ਵੀ ਕਨਫਰਮੇਸ਼ਨ ਵੋਟ ਤੋਂ ਬਾਅਦ ਦੇ ਵਿੱਚ ਡੈਮੋਕ੍ਰੇਟਸ ਜਿਹੜੇ ਉਹ ਖਾਸੇ ਖੁਸ਼ ਨਜ਼ਰ ਆਏ ਹੈਗੇ ਆ। ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਵੀ ਰਿਪਬਲਿਕਨਸ ਨੇ ਇਹ ਚੇਤਾਵਨੀ ਦੇ ਦਿੱਤੀ ਆ ਵੀ ਜੇ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਸਾਡੀ ਸੈਨੇਟ ਤੇ ਹਾਊਸ ਦੇ ਵਿੱਚ ਮੈਜੋਰਟੀ ਬਣਦੀ ਆ, ਇਸ ਦਾ ਸਾਰਾ ਜਿਹੜਾ ਕੰਮ ਆ ਉਹ ਸੈਨੇਟ ਨੇ ਦੇਖਣਾ ਹੁੰਦਾ, ਜਿਹੜਾ ਸੁਪਰੀਮ ਕੋਰਟ ਦੇ ਜਸਟਿਸ ਨੂੰ ਥਾਪਣ ਦਾ ਹੁੰਦਾ ਆ। ਉਹਨਾਂ ਨੇ ਕਿਹਾ ਵੀ ਜੇ ਸਾਡੀ ਸੈਨੇਟ ਦੇ ਵਿੱਚ ਮੈਜੋਰਟੀ ਬਣਦੀ ਆ ਮਿਡ ਟਰਮ ਇਲੈਕਸ਼ਨ ਤੋਂ ਬਾਅਦ 'ਚ, ਤੇ ਬਾਅਦ ਦੇ ਵਿੱਚ ਜੇ ਸੀਟ ਕੋਈ ਸੈਨੇਟ ਜੇ ਸੁਪਰੀਮ ਕੋਰਟ ਜਸਟਿਸ ਦੇ ਲਈ ਖਾਲੀ ਹੁੰਦੀ ਆ ਤਾਂ ਉਸ ਨੂੰ 2 ਸਾਲ ਤੱਕ ਉਹ ਨਹੀਂ ਭਰਨਗੇ, ਫਿਰ 8 ਜਸਟਿਸਿਸ ਦਾ ਹੀ ਬੈਂਚ ਰਹੇਗਾ। ਸੋ ਹੁਣ ਦੇਖੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਜੇ ਪਤਾ ਨਹੀਂ, ਪਰ ਸਮਰ ਦੇ ਵਿੱਚ ਪਹਿਲੀ ਵਾਰੀ ਇਹ ਹੋਊਗਾ ਸੁਪਰੀਮ ਕੋਰਟ ਤੇ ਜਸਟਿਸਿਸ ਦੇ ਵਿੱਚ ਇੱਕ ਕਾਲੇ ਮੂਲ ਦੀ ਔਰਤ ਕੇਤਨਜੀ ਬਰਾਊਨ ਜੈਕਸਨ ਆ, ਉਹ ਉਸ ਅਹੁਦੇ ਦੇ ਉੱਤੇ ਬੈਠਣਗੇ। ਅਗਲੀ ਖਬਰ ਵੱਲ ਚਲੀਏ। ਅੱਜ UN ਦੀ ਸਿਕਿਉਰਿਟੀ ਅਸੈਂਬਲੀ ਨੇ ਰਸ਼ੀਆ ਨੂੰ ਆਪਣਾ ਹਿਊਮਨ ਰਾਈਟਸ ਵਾਲਾ ਜਿਹੜਾ ਉਹਨਾਂ ਦੀ ਬੈਂਚ ਆ, ਉਹਦੇ ਵਿੱਚੋਂ ਸਸਪੈਂਡ ਕਰ ਦਿੱਤਾ ਹੈਗਾ ਆ, ਜਿਹੜੀ ਹਿਊਮਨ ਰਾਈਟਸ ਦੀ ਬੋਡੀ ਹੈਗੀ ਆ, ਕਿਉਂਕਿ ਉਹ ਰਸ਼ੀਆ ਦੇ ਉੱਤੇ ਬਹੁਤ ਜ਼ਿਆਦਾ ਐਲੀਗੇਸ਼ਨ ਲੱਗੇ ਆ ਵੀ ਉਹਨਾਂ ਨੇ ਯੂਕਰੇਨ ਦੇ ਵਿੱਚ ਬਹੁਤ ਵੱਡਾ ਕਤਲੇਆਮ ਕੀਤਾ ਹੈਗਾ। ਉਹ ਆਪਾਂ ਦੇਖਿਆ ਹੀ ਆ, ਪਿਕਚਰਾਂ ਦੇ ਵਿੱਚ ਵੀ ਵੀਡੀਓਜ਼ ਵੀ ਆਈਆਂ ਹੈਗੀਆਂ। ਤੇ ਰਸ਼ੀਆ ਦੇ ਡਿਪਟੀ UN ਐਂਬੈਸਡਰ ਜਨੇਡੀ ਕਜ਼ਮਿਨ,
ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਮੂਵ ਸੀ ਇਹ ਰੋਂਗ ਸੀ, ਇਲੀਗਲ ਸੀ ਤੇ ਪੋਲੀਟੀਕਲੀ ਮੋਟੀਵੇਟਿਵ ਸੀ। ਸੋ ਉਹਨੂੰ ਦੇਖਦੇ ਹੋਏ ਵੀ ਰਸ਼ੀਆ ਵਾਲਿਆਂ ਨੇ ਆਪਣੇ ਆਪ ਨੂੰ ਹਿਊਮਨ ਰਾਈਟਸ ਕੌਂਸਲ ਤੋਂ ਕੁਇਟ ਕਰ ਲਿਆ ਹੈਗਾ, ਉਹਨੂੰ ਉਹਨਾਂ ਨੇ ਖੁਦ ਹੀ ਛੱਡ ਦਿੱਤਾ ਹੈਗਾ।